ਜੇ ਬਰੀਫਲੀ ਐਕਸਪਲੇਨ ਕਰਨਾ ਹੋਵੇ CLP ਨੂੰ ਹੀ, ਵੀ ਜਿਹੜਾ 11 ਮਈ 2023 ਤੋਂ ਬਾਅਦ ਦੇ ਵਿੱਚ ਜਿਹੜਾ ਬਾਰਡਰ ਟੱਪ ਕੇ ਇੱਥੇ ਆਇਆ, ਚਾਹੇ ਉਹ ਕੈਨੇਡਾ ਤੋਂ ਆਇਆ, ਚਾਹੇ ਉਹ ਮੈਕਸੀਕੋ ਤੋਂ ਆਇਆ ਆ, ਉਹਦੇ ਲਈ ਰੂਲ ਕੀ ਆ? ਉਹਦਾ ਰੂਲ ਇਹ ਹੈ ਕਿ ਉਹ ਉੱਥੇ ਅਸਾਈਲਮ ਆਪਣਾ ਜਿਹੜਾ ਫਾਈਲ ਕਰਕੇ ਉਹਦਾ ਡਿਸੀਜਨ ਲੈ ਕੇ ਆਵੇ, ਜਾਂ ਉਹ ਜਿਹੜੀ ਬਾਰਡਰ ਦੀ ਜਿਹੜੀ ਐਪ ਆ CBP 1 ਉਹਦੇ ਰਾਹੀਂ ਆਵੇ, ਜਿਹੜਾ ਪੋਰਟ ਰਾਹੀਂ ਜਿਹੜੀ ਐਂਟਰੀ ਕਰੇ। CBP 1 ਦੇ ਜਿਹੜਾ ਰਾਹੀਂ ਆਵੇ ਉਹ ਓਬਵੀਅਸਲੀ ਇੱਕ ਉਹ ਹੈਗਾ ਜਾਂ ਵੀਜ਼ੇ ਤੇ ਉਹ ਆਵੇ। ਤੇ ਕੈਨੇਡਾ ਦਾ ਜਿਹੜਾ ਥਰਡ ਕੰਟਰੀ ਜਿਹੜੀ ਟ੍ਰੀਟੀ ਆ ਉਹ ਤੁਹਾਨੂੰ ਅਸਾਈਲਮ ਬਾਹਰ ਕਰ ਦਿੰਦੀ ਅਗਰ ਕੈਨੇਡਾ ਦੇ ਵਿੱਚ ਤੁਸੀਂ ਅਪਲਾਈ ਨਹੀਂ ਕੀਤਾ। US ਤੇ ਕੈਨੇਡਾ ਵਾਲੇ ਆਪਸ ਦੇ ਵਿੱਚ ਬਾਇਓਮੈਟ੍ਰਿਕਲ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਆ? ਸੋ ਸਾਡਾ ਇੱਕ ਕੇਸ ਸੀਗਾ ਇਟਲੀ ਦਾ, ਤੇ ਉਹਦੇ ਇਟਲੀ ਵਾਲਿਆਂ ਨੇ ਵੀ ਕੀਤੀ ਸੀਗੀ, ਜੇ ਕਰਨ ਤੇ ਆ ਜਾਣ ਤਾਂ ਮੰਗਣ ਤੇ ਆ ਜਾਣ ਬੈਕਗਰਾਉਂਡ ਚੈਕਸ। ਠੀਕ ਹੈ ਜੀ। ਹਾਂਜੀ, ਤੇ ਕਈ ਵਾਰੀ ਬੰਦਾ ਨਹੀਂ ਦੱਸਦਾ ਕਿ ਕੀ ਸੀਗਾ ਨਾ, ਸਾਨੂੰ ਜਿੱਦਾਂ ਖੁਦ ਨੂੰ ਵਕੀਲ ਨੂੰ ਨਹੀਂ ਦੱਸਿਆ। ਮੈਂ ਕਿਹਾ ਕਿੱਦਾਂ, ਬੜੀ ਕੋਈ ਛੋਟੀ ਜਿਹਾ ਕਿਸੇ ਦਾ ਮਸਲਾ ਸੀਗਾ ਬੰਦੇ ਦਾ, ਤੇ ਲੜਾਈ ਝਗੜਾ ਜਿੱਦਾਂ ਝੜਪੀ ਸੀਗੀ, ਤੇ ਜੋ ਡਿਸਕਲੋਜ਼ ਕਰ ਦਿੰਦਾ ਤੇ ਉਹਨੂੰ ਕੋਈ ਫਰਕ ਨਹੀਂ ਪੈਣਾ ਸੀਗਾ। ਬਹੁਤ ਕੰਪਲੀਕੇਟਡ ਟੈਕਨੀਕਲ ਕੇਸ ਸੀਗਾ, ਬਾਕੀ ਸਾਰੇ ਐਲੀਮੈਂਟ ਪੂਰੇ ਹੋ ਗਏ, ਪਰ ਕੇਸ ਜਿਹੜਾ ਸੀਗਾ ਡਿਨਾਈ ਹੋਇਆ ਕਿ ਡਿਸਕਲੋਜ਼ਰ ਨਹੀਂ ਜਿਹੜਾ ਦਿੱਤਾ, ਤੇ ਉਹ ਡਿਸਕਲੋਜ਼ਰ ਦਾ ਕੋਈ ਫਰਕ ਨਹੀਂ ਪੈਣਾ ਸੀਗਾ। ਤੇ ਉਹਨੂੰ ਮੈਂ ਪੁੱਛਿਆ ਤੇ ਬੰਦਾ ਕਹਿੰਦਾ ਯਾਰ ਮੈਨੂੰ ਇਨਫੋਰਮੇਸ਼ਨ ਸੀਗੀ ਕਿ ਜਿੱਦਾਂ ਸੱਜਣ ਮਿੱਤਰਾਂ ਨੇ ਕਿਹਾ ਕਿ ਨਹੀਂ, ਐਡੀ ਦੂਰ ਤੱਕ ਨਹੀਂ ਜਾਂਦੇ ਆ। ਠੀਕ ਹੈ, ਪਰ ਆਪਾਂ ਦੇਖਿਆ ਵੀ ਉਹ ਜਿਹੜਾ ਉਹ ਕਰ ਲੈਂਦੇ ਆ। ਹਾਂਜੀ, ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਟਾਰਨੀ ਕਹਿੰਦਾ ਜੀ ਆਪਾਂ ਦੇਖ ਰਹੇ ਹਾਂ ਫਿਰ ਵੀ ਕੈਨੇਡਾ ਤੋਂ ਬਹੁਤ ਸਾਰੇ ਲੋਕ ਆ ਰਹੇ ਆ, ਜਦ ਕਿ ਉਹ ਪਤਾ ਹੈ ਵੀ CLP ਦਾ ਰੂਲ ਉਹਨਾਂ ਦੇ ਉੱਤੇ ਲਾਗੂ ਜਿਹੜਾ ਉਹ ਹੋ ਰਿਹਾ ਆ। ਕੀ ਉਹ ਇਸ ਆਸ ਉਮੀਦ 'ਚ ਆ ਵੀ ਉਹਨਾਂ ਨੂੰ ਕੋਈ ਐਗਜ਼ੈਂਪਸ਼ਨ ਮਿਲ ਜੂਗੀ, ਐਕਸੈਪਸ਼ਨ ਹੋ ਜੂਗੀ? ਉੱਥੇ ਮੇਰੇ ਖਿਆਲ ਬੰਦੇ ਡੈਸਪਰੇਟ, ਐਗਜ਼ੈਂਪਸ਼ਨ ਕੋਈ ਨਹੀਂ ਮਿਲਣੀ। ਤੇ ਆਈ ਡੋਂਟ ਨੋ ਕਿਉਂ ਉਹ ਉੱਥੇ ਅਸਾਈਲਮ ਨਹੀਂ ਅਪਲਾਈ ਕਰ ਰਹੇ, ਕਿਉਂਕਿ ਤੁਸੀਂ ਵੇਖੋ ਕੈਨੇਡਾ 'ਚ ਅਸਾਈਲਮ ਅਪਲਾਈ ਕਰਕੇ ਜੇ ਪੱਕਾ ਬੰਦਾ ਹੋ ਜਾਂਦਾ ਤੇ ਅਲਟੀਮੇਟਲੀ ਸਿਟੀਜ਼ਨ ਬਣੂਗਾ, ਤੁਹਾਡੇ ਰਾਹ ਹੀ ਖੁੱਲਦੇ ਅਮਰੀਕਾ ਦੇ ਲਈ, ਹਨਾ। ਤੇ ਹੁਣ ਜੇ ਸਿੱਧੇ ਉਹਨਾਂ ਨੇ ਸੇਫ ਜਿਹੜੀ ਟ੍ਰੀਟੀ ਕੀਤੀ ਹੈ ਇਹਨਾਂ ਨਾਲ, ਥਰਡ ਕੰਟਰੀ ਐਗਰੀਮੈਂਟ ਜਿਹੜਾ ਕੀਤਾ, ਸੇਫ ਥਰਡ ਕੰਟਰੀ ਐਗਰੀਮੈਂਟ, ਇਹਦੇ ਵਿੱਚ ਹੁਣ ਸਿੱਧਾ ਹੀ ਤੁਹਾਡੇ ਅਸਾਈਲਮ ਦੀ ਜਿਹੜੀ ਇਨਐਲੀਜੀਬਿਲਟੀ ਜਿਹੜੀ ਹੈਗੀ ਆ, ਕੋਈ ਜਾਦੂ ਚਮਤਕਾਰ ਨਹੀਂ ਹੋਣਾ, ਕਿਉਂਕਿ ਜਿੱਧਰਲੇ ਪਾਸੇ ਨੂੰ ਪੋਲਿਟਿਕਸ ਜਾਂ ਉਹ ਜਾ ਰਹੀ ਹੈ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਇਹ ਡੈਮੋਕ੍ਰੇਟਸ ਨੇ ਜਿਹੜੀਆਂ ਇਹ ਚੀਜ਼ਾਂ ਆਪਣੀਆਂ ਹੁਣ ਟ੍ਰਾਂਜ਼ਿਟ ਬੈਨ ਵਗੈਰਾ ਲੈ ਕੇ ਆਏ ਆ, ਤੇ ਨਾ ਹੀ ਡੈਮੋਕ੍ਰੇਟਸ ਨੇ ਵਾਪਸ ਲੈਣੇ, ਨਾ ਹੀ ਰਿਪਬਲਿਕਨਸ ਨੇ ਲੈਣੇ ਆ। ਤੇ ਕੋਈ ਜਿਹੜਾ ਉਹਨਾਂ ਨੂੰ ਜੇ ਕਿਸੇ ਨੂੰ ਲੱਗਦਾ ਕਿ ਚੀਜ਼ਾਂ ਸ਼ਾਇਦ ਬੈਟਰ ਹੋ ਜੂਗੀ, ਏਦਾਂ ਚਾਂਸਸ ਬਹੁਤ ਘੱਟ ਆ। ਤੇ ਆਪਣੀ ਤੁਸੀਂ ਕੈਨੇਡਾ ਲਈ